ਨਾਲ ਆ ਗਿਆ। ਮੈਨੂੰ ਸਵੇਰ ਇੱਕ ਬੰਦਾ ਟੱਕਰਿਆ, ਕਹਿੰਦਾ ਵੀ ਪੱਠੇ ਪੁੱਠੇ ਬਣਾ ਕੇ ਤੂੰ ਵਿਹਲਾ ਹੀ ਰਹਿੰਦਾ, ਆਨਲਾਈਨ ਇੰਨੇ ਕੰਮ ਚੱਲਦੇ, ਕੋਈ ਕੰਮ ਕਰ ਤੇ ਦਿਹਾੜੀ ਦਾ 1000-1500 ਰੁਪਈਆ ਕਮਾਇਆ ਕਰੀ। ਮੈਂ ਕਿਹਾ ਠੀਕ ਆ। ਮੈਂ ਨੈਟ ਤੇ ਵੀਡੀਓ ਦੇਖੀ, ਉਹ ਉਸ ਤੋਂ ਵੀ ਉੱਤੇ ਦੇ ਨਿਕਲੇ, ਕਹਿੰਦੇ ਵੀ ਅੱਧੇ ਘੰਟੇ ਦੇ ਵਿੱਚ 1000 ਰੁਪਈਆ। ਮੇਰੇ ਦੇ ਮੂੰਹ 'ਚ ਪਾਣੀ ਆ ਗਿਆ। ਮੈਂ ਆਖੇ ਆ WhatsApp ਤੇ ਰਾਬਤਾ ਕਰੋ ਤੇ ਤੁਹਾਨੂੰ ਹੁਣੀ ਐਡ ਕਰ ਲੈਂਦੇ। ਮੈਂ ਰਾਬਤਾ ਕੀਤਾ ਤੇ ਮੈਂ ਕਿਹਾ ਵੀ ਐਡ ਕਿੱਦਾਂ ਹੋਣਾ। ਆਖੇ 1000 ਰੁਪਈਆ ਪਹਿਲੇ ਸਾਨੂੰ 1500 ਰੁਪਏ ਘਲਾਉਣਾ ਪੈਣਾ ਤੇ ਫਿਰ ਤੁਹਾਨੂੰ ਅਸੀਂ ਐਡ ਕਰ ਲਵਾਂਗੇ। ਮੈਂ 1500 ਰੁਪਈਆ ਅੱਲਾ ਦਾ ਨਾਮ ਲੈ ਕੇ ਘਲਾਤਾ। ਮੈਂ ਕਿਹਾ ਵੀ ਐਡ ਕਰੋ ਹੁਣ। ਅੱਗੋਂ ਮੈਸੇਜ ਮਾਰਿਆ, ਕਹਿੰਦਾ ਵੀ ਸਾਡੀ ਦਿਹਾੜੀ ਪੈਣ ਦੀ ਗੱਲ ਆ, ਉਹ ਪੈ ਗਈ, ਬਾਕੀ ਜਿੰਨੀ ਦੇ ਲਾਲਚੀ ਜ਼ਿੰਦਾ ਹੈ ਨਾ, ਠੱਗ ਦੀ ਠੱਗੀ ਚੱਲਦੀ ਰਹਿਣੀ ਆ। ਆਖੇ ਬਾਏ ਬਾਏ ਤੇ ਟਾਟਾ। ਮੈਂ ਕਿਹਾ ਵੀ ਬਾਏ ਬਾਏ ਤੇ ਤੂੰ ਕਰਤੀ ਆ, ਟਾਟਾ ਤੇ ਸਾਡੀ। ਅੱਛਾ, ਅੱਗੇ ਆ ਬੰਦਿਆਂ ਦੀ ਗਵਾਹੀ 'ਚ ਇੰਨੀ ਪਾਵਰ ਹੁੰਦੀ ਸੀ, ਇੱਕ ਪਾਸੇ ਦੋ ਔਰਤਾਂ ਗਵਾਹੀ ਦੇਣ, ਇੱਕ ਪਾਸੇ ਇੱਕ ਬੰਦਾ ਬੰਦੇ ਦੀ ਗਵਾਹੀ ਮੰਨਦੇ ਸੀ ਵੀ ਬੰਦੇ ਨੇ ਬੰਦੇ ਵਾਲੀ ਗੱਲ ਕਰਨੀ ਆ। ਹੁਣ ਮੈਂ ਹਿਸਾਬ ਲਾਇਆ, ਬੰਦੇ ਵੀ ਘਰਾਂ 'ਚ ਜਨਾਨੀਆਂ 'ਚ ਬੈਠ ਬੈਠ ਕੇ ਉਹ ਵੀ ਅੱਧੇ ਕੁ ਜਨਾਨੇ ਬਣ ਗਏ। ਲਿਆਓ ਬੰਦੇ ਅੱਜ ਬੰਦੇ ਵਾਲੀਆਂ ਗੱਲਾਂ ਹੀ ਨਹੀਂ ਰਹੀਆਂ। ਅਤੇ ਦੋ ਨਿਆਣੇ ਆਪਸ ਦੇ ਵਿੱਚ ਲੜਦੇ ਪਏ ਤੇ ਉਹਨਾਂ ਦੀਆਂ ਮਾਈਆਂ ਲੜੀ ਜਾਣ। ਆਖੇ ਇਹਨੇ ਮੇਰੇ ਮੁੰਡੇ ਨੂੰ ਕਾਹਤੋਂ ਮਾਰਿਆ, ਉਹ ਕਹਿੰਦੀ ਵੀ ਮੇਰੇ ਮੁੰਡੇ ਨੂੰ ਕਾਹਤੋਂ ਮਾਰਿਆ। ਉਹ ਚੰਗੀ ਭਲੀ ਉੱਤੇ ਲੜਾਈ ਪਈ, ਉੱਧਰੋਂ ਬੰਦਾ ਆ ਗਿਆ। ਮੈਂ ਕਿਹਾ ਵੀ ਚਲੋ ਆਇਆ ਕੋਈ, ਹੁਣ ਲੜਾਈ ਘਟੂਗੀ। ਮੈਨੂੰ ਹੁਣ ਕੀ ਪਤਾ ਸੀ ਉਹ ਵੀ ਜਨਾਨੀਆਂ 'ਚ ਬਹਿੰਦਾ ਰਿਹਾ। ਉਹ ਆ ਗਿਆ, ਆਖੇ ਕੀ ਹੋਇਆ, ਆਖੇ ਇਹਨੇ ਸਾਡੇ